BIA ਦਾ ਇੱਕ ਕੇਸ ਹੈਗਾ ਸਤੰਬਰ 8 2023 ਕੱਲ ਨੂੰ ਹੀ ਜਿਹੜਾ ਡਿਸਾਈਡ ਹੋਇਆ। ਠੀਕ ਹੈ। ਮੈਟਰ ਆਫ CGT। ਹੂੰ ਇਹ ਪੰਜਾਬੀਆਂ ਦੇ ਨਾਲ ਡਾਇਰੈਕਟਲੀ ਤਾਂ ਨਹੀਂ, ਇਹਦੇ ਵਿੱਚ ਜਿਹੜਾ ਕਲਾਇੰਟ ਸੀਗਾ ਉਹ ਪੰਜਾਬੀ ਸੀਗਾ, ਪਰ ਜਿਹੜਾ ਇਹ ਕੇਸ ਆ ਇਹਦੇ ਵਿੱਚ ਕਾਫੀ ਸਾਰੇ ਉਹਨਾਂ ਨੇ ਜਿਹੜੇ ਇਸ਼ੂਜ਼ ਰੇਜ਼ ਸੀਗੇ ਜਿਹੜੇ ਸਾਡੇ ਕੇਸਾਂ ਨੂੰ ਵੀ ਇਫੈਕਟ ਕਰਦੇ ਆ। ਓਕੇ ਉਦਾਂ ਵੀ ਜਿਹੜਾ ਨਿਊਜ਼ ਵਰਦੀ ਹੈਗਾ, ਥੋੜਾ ਡਿਫਰੈਂਟ ਜਿਹਾ ਕੇਸ ਹੈ ਇਹ। ਠੀਕ ਹੈ। ਸੋ ਉਹਦੇ ਬਾਰੇ ਗੱਲ ਕਰਾਂਗੇ ਤੇ ਜੇ ਇਹਨੂੰ ਪਹਿਲਾਂ ਸਮਰਾਈਜ਼ ਕਰੀਏ ਕੇਸ ਆਪਣਾ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ। ਇਸ ਕੇਸ ਦੇ ਵਿੱਚ ਕੀ ਸੀਗਾ ਕਿ ਤਿੰਨ ਜਿਹੜੇ ਮੇਨ ਮੁੱਦੇ ਉਹਨਾਂ ਨੇ ਡਿਸਾਈਡ ਕੀਤੇ। ਸਭ ਤੋਂ ਪਹਿਲਾ ਮੁੱਦਾ ਇਹ ਸੀਗਾ ਕਿ ਜਿਹੜਾ ਸਰਕਾਰ ਆ, ਗਵਰਨਮੈਂਟ ਆ, ਅਨਵਿਲਿੰਗ ਜਾਂ ਅਨਏਬਲ ਟੂ ਪ੍ਰੋਟੈਕਟ। ਜਿੱਦਾਂ ਆਪਾਂ ਉੱਥੇ ਕਹਿੰਦੇ ਕਿ ਪੁਲਿਸ ਨੇ ਮੇਰੀ ਮਦਦ ਨਹੀਂ ਕੀਤੀ, ਹਾਂਜੀ, ਕਿਸੇ ਹੋਰ ਸਰਕਾਰੀ ਅਦਾਰੇ ਪਦਾਰੇ ਨੇ ਮਦਦ ਨਹੀਂ ਕੀਤੀ। ਉਹ ਕਹਿੰਦਾ ਜਿਹੜਾ ਉਹ ਵਾਲਾ ਸਵਾਲ ਹੈਗਾ ਉਹ ਫੈਕਟ ਸਪੈਸੀਫਿਕ ਇਨਕੁਆਇਰੀ ਹੈਗੀ, ਮਤਲਬ ਕਿ ਤੁਸੀਂ ਜਿਹੜਾ ਜੱਜ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਸੁਣੇ ਰਿਸਪੋਂਡੈਂਟ ਨੂੰ, ਜਿਹਨੂੰ ਅਸਾਂ ਕਹਿੰਦੇ ਆ ਕਿ ਜਿਹਦਾ ਕੇਸ ਆ, ਤੇ ਜਿਹੜਾ ਰਿਸਪੋਂਡੈਂਟ ਦਾ ਵਕੀਲ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਪੂਰਾ ਜੱਜ ਨੂੰ ਸਮਝਾਵੇ, ਫੈਕਟ ਲੇ ਡਾਊਨ ਕਰੇ ਕਿ ਕੀ ਹੋਇਆ ਸੀਗਾ, ਕਿਉਂ ਪੁਲਿਸ ਕੋ ਗਿਆ ਸੀਗਾ, ਕਿਉਂ ਪੁਲਿਸ ਕੋ ਨਹੀਂ ਗਿਆ, ਤੇ ਪਹਿਲੀ ਵਾਰੀ ਗਿਆ ਸੀਗਾ ਤੇ ਦੂਜੀ ਵਾਰੀ ਨਹੀਂ ਗਿਆ, ਕਿ ਬਿਲਕੁਲ ਹੀ ਨਹੀਂ ਗਿਆ, ਤੇ ਜੇ ਬਿਲਕੁਲ ਹੀ ਨਹੀਂ ਗਿਆ ਤੇ ਕਿਉਂ ਨਹੀਂ ਗਿਆ। ਠੀਕ ਹੈ। ਕੀ ਏਦਾਂ ਦੀ ਇਨਫੋਰਮੇਸ਼ਨ ਸੀਗੀ ਤੇਰੇ ਕੋਲ ਜਿਹਦੇ ਕਰਕੇ ਕਿ ਤੈਨੂੰ ਲੱਗਿਆ ਕਿ ਨਹੀਂ ਜਾਣਾ ਚਾਹੀਦਾ। ਏਦਾਂ ਦਾ ਕੁਝ ਹੋਇਆ ਸੀਗਾ, ਤੈਨੂੰ ਕਿਸੇ ਨੇ ਕੁਝ ਦੱਸਿਆ ਸੀਗਾ, ਜੇ ਪੁਲਿਸ ਦੇ ਕੋਲ ਨਹੀਂ ਗਿਆ, ਉਹਦੇ ਕੋਲ ਨਹੀਂ ਗਿਆ, ਤੇ ਹੋਰ ਕਿਸੇ ਨੂੰ ਦੱਸਿਆ ਦੇ ਬਾਰੇ ਇਤਲਾਹ ਦਿੱਤੀ, ਘਰਦਿਆਂ ਨੂੰ, ਬਜ਼ੁਰਗਾਂ ਨੂੰ, ਆਪਣੀ ਪਾਰਟੀ ਵਾਲਿਆਂ ਨੂੰ, ਜਾਂ ਜੇ ਤੁਸੀਂ ਮੰਦਿਰ ਗੁਰਦੁਆਰੇ ਚ ਉਹਨਾਂ ਨੂੰ ਕਿਹਨੂੰ ਦੱਸਿਆ। ਤੇ ਤੁਹਾਨੂੰ ਇੱਕ ਫੈਕਟ ਸਪੈਸੀਫਿਕ ਇਨਕੁਆਇਰੀ, ਮਤਲਬ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਲੇ ਆਊਟ ਕਰਨਾ ਕਿ ਕਾਰਨ ਕੀ ਸੀਗੇ ਕਿ ਪੁਲਿਸ ਕੋਲ ਨਹੀਂ ਗਏ। ਜਦੋਂ ਮੈਂ ਪੁਲਿਸ ਕਰਨਾ, ਮੇਰਾ ਕਹਿਣ ਦਾ ਮਤਲਬ ਹੈ ਕਿ ਸਰਕਾਰ ਦੇ ਵਿੱਚ ਪੁਲਿਸ ਵੀ ਆ ਜਾਂਦੀ ਹੈ। ਤੇ ਦੂਜਾ ਇਹਦੇ ਵਿੱਚ ਉਹਨਾਂ ਨੇ ਪੁਆਇੰਟ ਲੇ ਡਾਊਨ ਕੀਤਾ ਕਿ ਜੇ ਕੋਈ ਪੁਲਿਸ ਦੇ ਕੋਲ ਨਹੀਂ ਗਿਆ, ਫੇਲੀਅਰ ਟੂ ਰਿਪੋਰਟ, ਮਤਲਬ ਕਿ ਨਹੀਂ ਜਾ ਸਕਿਆ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕੇਸ ਹਾਰ ਜਾਓਗੇ ਤੇ ਤੁਹਾਡਾ ਜਿਹੜਾ ਅਸਾਈਲਮ ਆ ਉਹ ਕੇਸ ਪਾਸ ਨਹੀਂ ਹੋਊਗਾ। ਇਹ ਜਿਹੜੀ ਚੀਜ਼ ਆ ਮੇਨ ਇਹਨਾਂ ਨੇ ਪੁਆਇੰਟ ਲੇ ਡਾਊਨ ਕੀਤਾ, ਜਿਹੜਾ ਕਿ ਕਾਫੀ ਲੋਕਾਂ ਨੂੰ ਫਾਇਦਾ ਪਹੁੰਚਾਉਂਦਾ। ਸੋ ਕਹਿੰਦੇ ਆ ਕਿ ਜੱਜਾਂ ਨੂੰ ਕਿ ਤੁਸੀਂ ਸਿੰਪਲੀ ਜੇ ਬੰਦਾ ਕਹੇ ਕਿ ਮੈਂ ਪੁਲਿਸ ਦੇ ਨਹੀਂ ਗਿਆ, ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਦਾ ਕੇਸ ਫੇਲ ਕਰ ਦੇਣਾ, ਤੁਸੀਂ ਉਹਦੀ ਅੱਗੇ ਵੀ ਗੱਲ ਜਿਹੜੀ ਪੂਰੀ ਉਹ ਸੁਣਨੀ ਹੈ। ਓਕੇ। ਜੇ ਕੋਈ ਏਦਾਂ ਦੇ ਉਹ ਫੈਕਟਸ ਪੇਸ਼ ਕਰ ਸਕੇ ਬੰਦਾ, ਜਿਹਦੇ ਨਾਲ ਕਿ ਇਹ ਸਾਬਤ ਹੋਵੇ ਕਿ ਪੁਲਿਸ ਕੋ ਜਾਣਾ ਜਾਂ ਸਰਕਾਰ ਕੋ ਜਾਣਾ ਡੇਂਜਰਸ ਸੀਗਾ, ਜਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਹੋਣਾ ਸੀਗਾ, ਤੇ ਉਹ ਕੇਸਾਂ ਦੇ ਵਿੱਚ ਜੱਜ ਜੇ ਗੱਲ ਸੁਣੇ ਤਾਂ ਉਹਨੂੰ ਉਹਦੇ ਬੇਸ ਤੇ ਡਿਸਾਈਡ ਕਰਨਾ ਪੈਣਾ ਕਿ ਕੀ ਇਹ ਬੰਦਾ ਸੱਚ ਕਹਿ ਰਿਹਾ ਕਿ ਨਹੀਂ ਕਹਿ ਰਿਹਾ ਸੱਚ। ਹੁਣ ਗੱਲ ਇਹਦੇ ਵਿੱਚ ਕੀ ਆ ਜਾਂਦੀ ਹੈ ਕਿ ਇੱਕ ਹੁੰਦਾ ਸਬਜੈਕਟਿਵ ਫੀਅਰ, ਇੱਕ ਹੁੰਦਾ ਆਬਜੈਕਟਿਵ ਫੀਅਰ। ਸਬਜੈਕਟਿਵ ਥਿੰਕਿੰਗ ਕੀ ਹੁੰਦੀ ਹੈ? ਸਬਜੈਕਟ ਮਤਲਬ ਕਿ ਬੰਦਾ ਜਿੱਦਾਂ ਮੇਰੀ ਆਪਣੀ ਸੋਚ ਕੀ ਹੈ, ਮੈਂ ਕਹੂੰਗਾ ਸਬਜੈਕਟਿਵ ਮੇਰੀ ਸੋਚ ਹੈਗੀ ਹੈ ਕਿ ਮੈਂ ਏਦਾਂ ਸੋਚਦਾ ਹੈ ਨਾ, ਰਾਜਕਰਨ ਕਿਸੇ ਹੋਰ ਤਰੀਕੇ ਨਾਲ ਸੋਚਦਾ, ਤੇ ਹਰੇਕ ਬੰਦੇ ਦੀ ਆਪਣੀ ਆਪਣੀ ਜਿਹੜਾ ਸਬਜੈਕਟਿਵ ਓਪੀਨੀਅਨ ਹੈਗਾ। ਉਹ ਕਹਿੰਦੇ ਇੱਥੇ ਸਬਜੈਕਟਿਵ ਓਪੀਨੀਅਨ ਜਿਹੜਾ ਉਹ ਮੈਟਰ ਨਹੀਂ ਕਰਦਾ, ਆਪਾਂ ਆਬਜੈਕਟਿਵ ਓਪੀਨੀਅਨ ਦੇਖਣਾ ਕਿ ਜਿਹੜੇ ਆਬਜੈਕਟਿਵਲੀ ਲੋਕ ਕੀ ਸੋਚਦੇ ਆ, ਕਿ ਸਾਰੇ ਜਣੇ ਉਸੇ ਤਰੀਕੇ ਨਾਲ ਸੋਚੂਗੇ ਕਿ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਡਰ ਲੱਗਦਾ ਸੀ। ਤੁਸੀਂ ਆਬਜੈਕਟਿਵ ਤਰੀਕੇ ਨਾਲ ਜਾਣਾ, ਤੁਸੀਂ ਕੋ ਗੱਲਬਾਤ ਪੂਰੀ ਪੁੱਛਣੀ ਹੈ ਕਿ ਤੇਰਾ ਇਹ ਖਤਰਾ ਜਿਹੜਾ ਤੈਨੂੰ ਕਿੱਦਾਂ ਬਣਿਆ, ਕਿਉਂ ਤੈਨੂੰ ਲੱਗਿਆ ਕਿ ਤੂੰ ਪੁਲਿਸ ਕੋ ਨਹੀਂ ਜਾ ਸਕਦਾ, ਤੂੰ ਦੇਖਿਆ ਕਿਸੇ ਨੂੰ ਕਿ ਕਿਸੇ ਹੋਰ ਨਾਲ ਧੱਕਾ ਹੋਇਆ, ਤੂੰ ਦੇਖਿਆ ਕਿ ਪੁਲਿਸ ਤੇਰੇ ਦੁਸ਼ਮਣਾਂ ਦੇ ਨਾਲ ਘੁੰਮਦੀ ਆ, ਤੈਨੂੰ ਕਿਉਂ ਲੱਗਿਆ ਕਿ ਮੈਂ ਜਾ ਸਕਦਾ ਸੀ ਜਾਂ ਨਹੀਂ ਜਾ ਸਕਦਾ ਸੀ। ਠੀਕ ਹੈ। ਆਬਜੈਕਟਿਵ ਵਿਊ ਕਰਨਾ ਪਏ, ਨਹੀਂ ਕਿ ਬੰਦਾ ਸਿਰਫ ਕਹੇ ਕਿ ਨਹੀਂ ਜੀ ਮੈਨੂੰ ਡਰ ਲੱਗਦਾ ਸੀ ਮੈਂ ਤਾਂ ਨਹੀਂ ਗਿਆ, ਉਹ ਗੱਲ ਪੂਰੀ ਨਹੀਂ ਹੋਈ। ਤੇ ਤੀਸਰੀ ਗੱਲ ਇਹਦੇ ਵਿੱਚ ਸੀਗੀ ਕਿ ਜਿਹੜਾ ਇਹ ਵਾਲਾ ਕੇਸ ਸੀਗਾ, ਇਹ LGBTQ ਕੇਸ, ਜਿਹੜਾ ਪਾਰਟਿਕੂਲਰ ਸੋਸ਼ਲ ਗਰੁੱਪ ਦਾ ਕੇਸ ਸੀਗਾ, ਤੇ ਇਹਦੇ ਵਿੱਚ ਉਹਨਾਂ ਨੇ ਇਹ ਹਾਈਡ ਕੀਤਾ ਕਿ ਜੱਜ ਇਹ ਨਹੀਂ ਐਕਸਪੈਕਟ ਕਰ ਸਕਦਾ ਬੰਦੇ ਕੋਲ ਕਿ ਬੰਦਾ ਜਿਹੜੇ ਆਪਣੇ ਵਿਚਾਰ ਆ ਇਸ ਕੇਸ ਦੇ ਵਿੱਚ ਸੈਕਸ਼ੂਅਲ ਓਰੀਐਂਟੇਸ਼ਨ, ਤੇ ਆਪਣੇ ਜਿਹੜੇ ਸਿਆਸੀ ਕੇਸ ਆ ਉਹਦੇ ਵਿੱਚ ਪੋਲੀਟੀਕਲ ਓਪੀਨੀਅਨ, ਕਿ ਤੁਸੀਂ ਕਿਸੇ ਕੋ ਆਹ ਨਹੀਂ ਉਮੀਦ ਕਰ ਸਕਦੇ ਕਿ ਤੁਹਾਨੂੰ ਲੁੱਕ ਕੇ ਰਹਿਣਾ ਪੈਣਾ, ਜਾਂ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਐਕਸਰਸਾਈਜ਼ ਨਾ ਕਰੋ, ਜਾਂ ਤੁਸੀਂ ਆਪਣੀ ਸੈਕਸ਼ੂਅਲ ਓਰੀਐਂਟੇਸ਼ਨ ਜਿਹੜੀ ਆ ਉਹਨੂੰ ਡਿਸਪਲੇ ਨਾ ਕਰੋ। ਸੋ ਇਹ ਤਿੰਨ ਜਿਹੜੇ ਇਹਦੇ ਵਿੱਚ ਪਹਿਲੂ ਸੀਗੇ ਕਿ ਜਿਹੜੀ ਇਹਨੂੰ ਜੇ ਸਮਰੀ ਕਰੀਏ ਤਾਂ ਜਿਹੜੀ ਸਰਕਾਰ ਆ ਉਹ ਅਨਵਿਲਿੰਗ ਜਾਂ ਅਨਏਬਲ ਟੂ ਕੰਟਰੋਲ ਆ। ਤੁਸੀਂ ਫੈਕਟ ਬੇਸ ਤੇ ਜਾਣਾ ਕਿ ਉਸ ਤੋਂ ਅੱਗੇ ਹੋਰ ਫੈਕਟਸ ਜਿਹੜੇ ਆ ਕੇਸ ਦੇ ਪੁੱਛਣੇ ਆ, ਤੇ ਜਿਹੜਾ ਵਕੀਲ ਆ ਤੁਹਾਡਾ, ਠੀਕ ਹੈ, ਜ਼ਿੰਮੇਵਾਰੀ ਬਣਦੀ ਹੈ ਕਿ ਸਾਰੀ ਡਿਟੇਲ ਦੇ ਵਿੱਚ ਦੱਸੇ। ਜੇ ਤੁਸੀਂ ਸਿਰਫ ਇੰਨਾ ਕਹਿੰਦੇ ਕਿ ਨਹੀਂ ਮੈਂ ਪੁਲਿਸ ਕੋ ਨਹੀਂ ਗਿਆ, ਤੇ ਤੁਹਾਡਾ ਵਕੀਲ ਤੁਹਾਡੇ ਕੋਲ ਸਵਾਲ ਜਵਾਬ ਨਹੀਂ ਪੁੱਛਦਾ ਉਹਦੇ ਬਾਰੇ, ਤਾਂ ਫਿਰ ਤੁਹਾਡਾ ਕੇਸ ਜਿਹੜਾ ਫੇਲ ਹੋ ਸਕਦਾ। ਤੇ ਦੂਸਰੀ ਗੱਲ ਜਿਹੜੀ ਉਹਨਾਂ ਨੇ ਇਹ ਸੀਗੀ ਕਿ ਜਿਹੜੀ ਸਰਕਾਰ ਜੇ ਉਹ ਗਵਰਨਮੈਂਟ ਦੇ ਕੋਲ ਨਹੀਂ ਜਾਂਦਾ, ਕੰਪਲੇਂਟ ਨਹੀਂ ਕਰਦਾ, ਇਹਦਾ ਮਤਲਬ ਇਹ ਨਹੀਂ ਹੈ ਕਿ ਜੱਜ ਨੇ ਆਟੋਮੈਟਿਕਲੀ ਜਿਹੜਾ ਕੇਸ ਫੇਲ ਕਰ ਦੇਣਾ। ਜੱਜ ਨੇ ਉਹ ਕੀ ਕਹਿ ਰਿਹਾ ਉਹ ਦੇਖਣਾ,
ਤੇ ਹੂੰ ਜੇ ਬੰਦਾ ਇਹ ਸ਼ੋ ਕਰ ਦੇਵੇ ਕਿ ਇਹ ਬੜਾ ਡੇਂਜਰਸ ਸੀਗਾ ਜਾਂ ਇਹਦਾ ਕੋਈ ਫਾਇਦਾ ਨਹੀਂ ਹੋਣਾ ਸੀਗਾ, ਮੈਂ ਠੀਕ ਪਹਿਲਾਂ ਹੈ। ਵੀ ਟਰਾਈ ਕੀਤਾ ਸੀਗਾ, ਤੇ ਫਿਰ ਜੱਜ ਨੂੰ ਉਹ ਚੀਜ਼ ਨੂੰ weight ਜਿਹੜਾ ਦੇਣਾ ਪੈਣਾ। ਤੇ ਤੀਜੀ ਗੱਲ ਇਹਦੇ ਵਿੱਚ ਇਹ ਸੀਗੀ ਕਿ ਆਪਣੇ ਸਿਆਸੀ ਵਿਚਾਰ, ਇਸ ਕੇਸ ਦੇ ਵਿੱਚ ਸੈਕਸ਼ੂਅਲ ਓਰੀਐਂਟੇਸ਼ਨ, ਜੱਜ ਇਹ ਨਹੀਂ ਐਕਸਪੈਕਟ ਕਰ ਸਕਦਾ ਕਿ ਇਹ ਬੰਦਾ ਲੁਕ ਛੁਪ ਕੇ ਰਵੇ ਤੇ ਬਚਿਆ ਰਹੂਗਾ, ਇਹ ਚੀਜ਼ ਨਹੀਂ ਤੁਸੀਂ ਜਿਹੜੀ ਐਕਸਪੈਕਟ ਕਰ ਸਕਦੇ ਆ। ਤੇ ਇਹ ਜਿਹੜਾ ਸੀਗਾ BIA ਨੇ ਜਿਹੜਾ ਕੇਸ ਸੀਗਾ ਇਹ ਥੱਲੇ ਕੋਰਟ ਵੱਲ ਰਿਮਾਂਡ ਕਰਤਾ ਸੀਗਾ। ਇਹਦਾ ਰਿਮਾਂਡ ਦਾ ਮਤਲਬ ਇਹ ਹੁੰਦਾ ਕਿ ਜਦੋਂ ਤੁਸੀਂ BIA ਦੇ ਕੋਲ, ਜਦੋਂ ਤੁਸੀਂ ਜੱਜ ਕੋਲ ਕੇਸ ਹਾਰਦੇ ਆ ਠੀਕ ਹੈ। ਤੇ ਜਦੋਂ ਤੁਸੀਂ ਉੱਤੇ BIA ਦੇ ਕੋਲ ਜਾਂਦੇ ਆ ਹੂੰ ਤਾਂ BIA ਕਈ ਵਾਰੀ ਤੁਹਾਡਾ ਕੇਸ ਉੱਥੇ ਅਪਰੂਵ ਵੀ ਕਰ ਸਕਦਾ, ਕਈ ਵਾਰੀ ਤੁਹਾਡੇ ਕੋਲ ਉੱਥੇ PD ਲੈਣ ਦੀ ਵੀ ਆਪਸ਼ਨ ਹੁੰਦੀ ਆ, ਤੇ ਕਈ ਵਾਰੀ ਉਹ ਜਿਹੜਾ ਕੇਸ ਥੱਲੇ ਰਿਮਾਂਡ ਕਰ ਦਿੰਦੇ। ਰਿਮਾਂਡ ਦਾ ਮਤਲਬ ਇਹ ਹੈਗਾ ਕਿ ਆਪਾਂ ਕਹਿੰਦਾ ਕਿ ਜੱਜ ਸਾਹਿਬ ਤੁਹਾਡਾ ਫੈਸਲਾ ਗਲਤ ਹੈ, ਤੁਹਾਨੂੰ ਇੱਥੇ ਹੋਰ ਥੋੜਾ ਜਿਹਾ ਹੋਮਵਰਕ ਕਰਨਾ ਪੈਣਾ, ਤੁਸੀਂ ਦੁਬਾਰਾ ਇਹਨੂੰ ਇੱਕ ਨਵੀਂ ਤਰੀਕ ਦਿਓ ਤੇ Okay. ਇਹਦੇ ਪਹਿਲੂ ਜਿਹੜੇ ਦੁਬਾਰਾ ਸੁਣੋ, ਉਹਨੂੰ ਆਪਾਂ ਰਿਮਾਂਡ ਕਹਿੰਦੇ ਆ। ਕਿ ਥੱਲੇ ਨੂੰ ਜਦੋਂ ਭੇਜਣਾ ਉਹਨੂੰ ਰਿਮਾਂਡ ਆ, ਜਦੋਂ ਉੱਪਰ ਨੂੰ ਕੇਸ ਜਾਣਾ ਉਹਨੂੰ ਕਹਿੰਦੇ ਅਪੀਲ ਆ। ਕਿ ਫੇਲ ਹੋ ਗਿਆ, ਉੱਪਰ ਗਿਆ ਅਪੀਲ ਆ, ਉੱਥੋਂ ਫੇਲ ਹੋਇਆ ਫਿਰ ਸਰਕਟ ਕੋਰਟ ਤੇ ਅਪੀਲ ਆ। ਹੂੰ ਤੇ ਏਦਾਂ ਹੀ ਜਦੋਂ ਸਰਕਟ ਕੋਰਟ ਤੋਂ ਕਈ ਵਾਰੀ ਰਿਮਾਂਡ ਹੁੰਦਾ BIA ਨੂੰ, BIA ਤੋਂ ਰਿਮਾਂਡ ਹੁੰਦਾ ਜੱਜ ਨੂੰ, ਹੂੰ ਕਿ ਜਿਹੜੇ ਹੁਣ ਫੈਕਟ ਆਹ ਜਿਹੜੀ ਤਰੀਕਾਂ ਤਰੁਕਾਂ ਹੋਰ ਜੇ ਕੋਈ ਕਹਿਣਾ ਸੁਣਨਾ ਉਹ ਸਿਰਫ ਜੱਜ ਕਰ ਸਕਦਾ। ਉਹ BIA ਜਿਹੜੇ ਐਪੀਲੇਟ ਲੈਵਲ ਤੇ ਤੁਹਾਡੀ ਪੇਸ਼ੀ ਨਹੀਂ ਹੋਣਾ ਲੈਣੀ। ਓਕੇ ਠੀਕ ਹੈ।